ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਮਝ ਜੀ ਨੂੰ ਵਕਤ ਹੈ ਸੁਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਜੀ ਜੁੜੇ ਨੇ ਸੈਨੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 7 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਗੁਰਪਾਲ ਸਿੰਘ ਸੋਹਲ ਕਲੋਵਿਸ। ਜ਼ੈਂਡਰ ਮਾਰਗੇਜ ਰੀਅਲ ਏਸਟੇਟ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-03। ਪ੍ਰਿਤਪਾਲ ਸਿੰਘ ਅਟਵਾਲ, ਐਲ ਗਰੋਵ। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ 53 ਫੁੱਟ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟਾਂ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 559-266-3737। ਟਰੀਐਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਡਰਾਈਵਰਸ ਨੂੰ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। 559-834-4000 ਇਸ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 40 ਇਸ ਪ੍ਰੋਗਰਾਮ ਨੂੰ ਹੋਰ ਸਪਾਂਸਰ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਜਿਹੜੇ US ਦੇ ਸੈਨੇਟਰਸ ਆ, ਕਹਿੰਦੇ ਵੀ ਉਹ ਹੁਣ ਐਗਰੀ ਕਰ ਗਏ ਆ ਡੈਪਟ ਸੀਲਿੰਗ ਨੂੰ ਇਨਕਰੀਜ਼ ਕਰਨ ਦੇ ਲਈ। ਇਹ 2 ਵੀਕ ਪਹਿਲਾਂ ਜਿਹੜਾ ਐਗਰੀਮੈਂਟ ਹੋ ਗਿਆ, ਕਿਉਂਕਿ ਨਹੀਂ ਤਾਂ 2 ਵੀਕਾਂ 'ਚ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਪੂਰਾ ਹੀ ਭੁਚਾਲ ਵਾਲਾ ਫਾਈਨੈਂਸ਼ੀਅਲ ਮਾਰਕੀਟ 'ਚ ਆ ਜਾਣਾ ਸੀ। ਡਿਫਾਲਟ ਦੇ ਵਿੱਚ US ਜਾ ਸਕਦਾ ਸੀਗਾ। ਹਾਂ, ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਜਿਹੜੇ ਡੈਮੋਕ੍ਰੇਟ ਆ, ਉਹਨਾਂ ਨੇ ਇਹ ਕਿਹਾ ਵੀ ਐਕਸਟੈਂਡ ਕਰਨ ਦੇ ਲਈ ਜਿਹੜੀ ਆ ਡੈਪਟ ਸੀਲਿੰਗ ਆ ਦਸੰਬਰ ਤੱਕ ਉਹ ਐਗਰੀ ਹੋਏ ਹੈਗੇ ਆ। ਅਤੇ ਮਿਚ ਮਕੋਨਲ ਨੇ ਵੀ ਸਾਥ ਦਿੱਤਾ ਹੈਗਾ, ਅਤੇ ਪਰ ਕਈ ਰਿਪਬਲਿਕਨ ਜਿਹੜੇ ਸੈਨੇਟਰਸ ਆ ਉਹ ਮਿਚ ਮਕੋਨਲ ਤੋਂ ਔਖੇ ਹੈਗੇ ਆ। ਜੇ ਸਰੋਤਿਆਂ ਨੂੰ ਦੱਸਦੀ ਜਾਈਏ, ਹੁਣ ਅੱਜ ਦੀ ਡੇਟ ਤੱਕ US ਦੇ ਕੋਲ 28 ਟ੍ਰਿਲੀਅਨ ਡਾਲਰ ਦੀ ਜਿਹੜੀ ਆ ਡੈਪਟ ਹੈਗੀ ਆ, ਕਰਜ਼ਾ ਆ, ਇਹ ਆਪਾਂ ਕਹਿ ਸਕਦੇ ਹਾਂ। ਅਤੇ ਜਦੋਂ ਡੈਪਟ ਸੀਲਿੰਗ ਵਧਾਉਣ ਦਾ ਮਤਲਬ ਹੀ ਇਹ ਆ ਵੀ ਜਿੰਨਾ ਟੈਕਸ ਇਕੱਠਾ ਹੋ ਰਿਹਾ ਉਹਦੇ ਨਾਲੋਂ ਜ਼ਿਆਦਾ ਜਿਹੜਾ ਸਪੈਂਡ ਹੋਣਾ ਆ। ਇਸ ਕਰਕੇ ਜਿਹੜਾ US ਦੀ ਟ੍ਰੇਜਰੀ ਡਿਪਾਰਟਮੈਂਟ ਆ, ਉਹਦੇ ਕੋਲੋਂ ਐਕਸਟਰਾ ਪੈਸਾ ਜਿਹੜਾ ਆ ਉਹ ਲਿਆ ਜਾਂਦਾ ਹੈ, ਅਤੇ ਉਹ ਪੈਸਾ ਜਿਹੜਾ ਆ ਫਿਰ ਉਹ ਬੌਂਡਸ ਵਗੈਰਾ ਦੇ ਵਿੱਚ ਜਿਹੜੇ ਇਸ਼ੂ ਕਰਕੇ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈਗਾ ਆ। 1939 ਦੇ ਵਿੱਚ ਕਾਂਗਰਸ ਨੇ ਐਸਟੈਬਲਿਸ਼ ਕੀਤੀ ਸੀਗੀ ਐਗਰੀਗੇਟ ਲਿਮਿਟ ਸੀਲਿੰਗ ਕਿੰਨੀ ਹੋਣੀ ਚਾਹੀਦੀ ਆ, ਅਤੇ ਉਸ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਵਾਰ ਜਿਹੜੀ ਆ ਡੈਪਟ ਸੀਲਿੰਗ ਉਸ ਨੂੰ ਰੇਜ਼ ਕੀਤਾ ਗਿਆ। ਜੀ, ਸੋ ਤਕਰੀਬਨ ਹਰ ਸਾਲ ਹੀ ਜਿਹੜੀ ਡੈਟ ਸੀਲਿੰਗ ਆ ਉਸ ਨੂੰ ਰੇਜ਼ ਕੀਤਾ ਜਾਂਦਾ ਹੈਗਾ। ਇੱਕ ਆਰਬਿਟਰੀ ਇੱਕ ਕਹਿ ਲਓ ਵੀ ਲਿਮਿਟ ਹੈਗੀ ਆ, ਜਿਹੜੀ ਵੀ ਸਰਕਾਰ ਆਉਂਦੀ ਆ, ਚਾਹੇ ਉਹ ਡੈਮੋਕ੍ਰੇਟਾਂ ਦੀ ਆ ਅਤੇ ਚਾਹੇ ਉਹ ਰਿਪਬਲਿਕਨਾਂ ਦੀ ਆ, ਉਹਨਾਂ ਸਾਰਿਆਂ ਨੂੰ ਹੀ ਡੈਟ ਸੀਲਿੰਗ ਆ ਉਹ ਵਧਾਉਣੀ ਪੈਂਦੀ ਹੈ। 11 ਰਿਪਬਲਿਕਨਸ ਨੇ ਪ੍ਰੋਸੀਜਰਲ ਜਿਹੜੀ ਵੋਟ ਆ ਉਸ ਦੇ ਵਿੱਚ ਫਿਲਬਸਟਰ ਨੂੰ ਇਸ ਜਿਹੜੇ ਆ ਡੈਟ ਸੀਲਿੰਗ ਨੂੰ ਵਧਾਉਣ ਦੇ ਲਈ ਉਸ ਵੋਟ ਤੋਂ ਪਹਿਲਾਂ ਜਿਹੜਾ ਆ ਉਹ ਰੱਦ ਕਰਨ ਦੇ ਲਈ ਸਾਥ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਿਪਬਲਿਕਨਸ ਆ, ਇਹ ਜਿਹੜੇ 11 ਸੈਨੇਟਰਸ ਆ, ਉਹਨਾਂ ਨੇ ਮੁੜ ਕੇ ਜਿਹੜਾ ਆ ਉਸ ਨੂੰ ਜਿਹੜਾ ਇਸ ਹੱਕ ਦੇ ਵਿੱਚ ਪਾਇਆ ਵੀ ਜਿਹੜੀ ਨੇਸ਼ਨ ਦੀ ਡੈਟ ਲਿਮਿਟ ਆ ਉਸ ਨੂੰ ਹੋਰ ਤਾਂ ਜਿਹੜਾ ਆ ਤਾਂ ਨੂੰ ਉਹ ਚੱਕ ਦਿੱਤਾ ਜਾਵੇ। ਹੁਣ ਇਹ ਜਿਹੜਾ ਬਿੱਲ ਆ ਡੈਟ ਸੀਲਿੰਗ ਨੂੰ ਰੇਜ਼ ਕਰਨ ਦਾ, ਉਹ ਹਾਊਸ ਦੇ ਵਿੱਚ ਜਿਹੜਾ ਉਹ ਜਾਵੇਗਾ, ਅਤੇ ਹਾਊਸ ਦੇ ਵਿੱਚ ਜੇ ਪਾਸ ਹੁੰਦਾ ਹੈ ਅਤੇ ਫਿਰ ਹੀ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਬਾਈਡਨ ਆ ਉਹਨਾਂ ਦੇ ਕੋਲ ਇਹ ਜਿਹੜਾ ਆ ਜਾਵੇਗਾ ਸਾਈਨ ਹੋਣ ਦੇ ਲਈ। ਸੋ ਉੱਥੇ ਡੈਮੋਕ੍ਰੇਟਸ ਦੀ
ਸਿੰਪਲ ਜਿਹੜੀ ਮੈਜੋਰਟੀ ਜਿਹੜੀ ਉਹ ਹੈਗੀ ਆ, ਚਾਹੇ ਛੋਟੀ ਹੋਈ ਆ, ਤੇ ਪਰ ਉਹਨਾਂ ਕੋਲ ਮੈਜੋਰਟੀ ਹੈਗੀ, ਉੱਥੇ ਪਾਸ ਹੋਣ ਦੇ ਇਸਦੇ ਆਸਾਰ ਜਿਹੜੇ ਉਹ ਪੂਰੇ ਹੈਗੇ ਆ। ਸੋ 39 ਜਿਹੜੇ ਰਿਪਬਲਿਕਨ ਸੈਨੇਟਰਸ ਆ, ਉਹਨਾਂ ਨੇ ਡੈਟ ਸੀਲਿੰਗ ਦੇ ਨੂੰ ਨਾ ਵਧਾਉਣ ਦੇ ਲਈ ਹੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਵੋਟ ਪਾਈ ਸੀ। ਮਿਚ ਮਕੋਨਲ ਜਦੋਂ ਉਹ ਵੋਟਾਂ ਪੈ ਰਹੀਆਂ ਸੀਗੀਆਂ, ਜਦੋਂ 4 ਸੈਨੇਟਰਸ ਰਿਪਬਲਿਕਨਸ ਨੇ ਇਸ ਨੂੰ ਫਿਲਬਸਟਰ ਨੂੰ ਹਟਾਉਣ ਦੇ ਲਈ ਪਾਈ, ਉਹ ਕਹਿੰਦੇ ਵੀ 6 ਮੋਰ ਟੂ ਗੋ। ਉਹ ਕਹਿੰਦੇ ਵੀ ਉੱਥੇ ਸਦਨ ਦੇ ਵਿੱਚ ਇੱਦਾਂ ਕਹਿੰਦੇ ਹੋਏ ਜਿਹੜੇ ਆ ਉਹ ਸੁਣੇ ਗਏ ਸੀਗੇ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਐਸ ਦੀ ਸਬਮਰੀਨ ਕਹਿੰਦੇ ਵੀ ਉਸ ਨੂੰ ਅੰਡਰ ਵਾਟਰ ਪਾਣੀ ਦੇ ਵਿੱਚ ਸਾਊਥ ਚਾਈਨਾ ਸੀ ਦੇ ਵਿੱਚ ਕਿਸੇ ਆਬਜੈਕਟ ਨੇ ਹਿੱਟ ਜਿਹੜਾ ਉਹ ਕੀਤਾ ਹੈਗਾ ਆ। ਜਿਹੜੇ ਯੂਐਸ ਕਨੈਟੀਕਟ ਨਿਊਕਲੀਅਰ ਪ੍ਰੋਪਲਸ਼ਨ ਜਿਹੜੀ ਇਹ ਸਬਮਰੀਨ ਹੈਗੀ ਆ, ਉਸ ਦੇ ਬਾਰੇ ਯੂਐਸ ਨੇਵੀ ਨੇ ਬਾਅਦ ਦੇ ਵਿੱਚ ਦੱਸਿਆ ਹੈ ਵੀ ਉਹ ਬਿਲਕੁਲ ਸੁਰੱਖਿਅਤ ਅਤੇ ਸਟੇਬਲ ਕੰਡੀਸ਼ਨ ਦੇ ਵਿੱਚ ਹੈਗੀ ਆ। ਉਸ ਦੇ ਕੰਮਕਾਜ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਵਿਘਨ ਆ ਉਹ ਨਹੀਂ ਪਿਆ, ਤੇ ਫੁੱਲੀ ਆਪਰੇਸ਼ਨਲ ਦੱਸੀ ਜਾ ਰਹੀ ਹੈਗੀ ਆ। ਸੋ ਕਿ ਇਨਸੀਡੈਂਟ ਜਿਹੜਾ ਆ ਉਹ ਕਦੋਂ ਵਾਪਰਿਆ, ਕਿੱਥੇ ਵਾਪਰਿਆ, ਤੇ ਕੀ ਚੀਜ਼ ਵੱਜੀ ਆ, ਉਸ ਦੀ ਜਿਹੜੀ ਆ ਉਹ ਹੁਣ ਜਾਂਚ ਆ ਉਹ ਚੱਲੇਗੀ। ਇਹ ਸੀ ਵੁਲਫ ਕਲਾਸ ਸਬਮਰੀਨ ਯੂਐਸ ਪੈਸੀਫਿਕ ਫਲੀਟ ਦੀ ਜਿਹੜੀ ਉਹ ਹੈਗੀ ਆ, ਤੇ ਯੂਐਸ ਕਨੈਟੀਕਟ ਦੇ ਵਿੱਚ ਜਿਹੜੇ ਕਹਿੰਦੇ ਵੀ ਕੁਛ ਸੇਲਰ ਸੀਗੇ ਜਿਹੜੇ ਨਾਲ ਉਸ ਪਣਡੁੱਬੀ ਦੇ ਵਿੱਚ ਸੀਗੇ, ਉਹ ਕੁਛ ਕੁ ਜਿਹੜੇ ਆ ਉਹ ਇੰਜਰਡ ਹੋਏ ਨੇ, ਪਰ ਕਹਿੰਦੇ ਵੀ ਕੋਈ ਲਾਈਫ ਥ੍ਰੈਟਨਿੰਗ ਨਹੀਂ ਜਿਹੜੀ ਉਹ ਦੱਸੀ ਜਾ ਰਹੀ ਹੈਗੀ। ਸੋ ਆਪਾਂ ਨੂੰ ਪਤਾ ਹੀ ਆ ਵੀ ਸਾਊਥ ਚਾਈਨਾ ਸੀ ਦੇ ਵਿੱਚ ਚਾਈਨਾ ਦੇ ਨਾਲ ਆਲਰੇਡੀ ਟੈਨਸ਼ਨਸ, ਤਣਾਅ ਜਿਹੜੇ ਆ ਉਹ ਕਾਫੀ ਜ਼ਿਆਦਾ ਵਧਿਆ ਪਿਆ ਹੈਗਾ ਆ। ਉਦੋਂ ਤੋਂ ਜਦੋਂ ਤੋਂ ਚੀਨ ਨੇ ਜਿਹੜੇ ਤਾਈਵਾਨ ਦੇ ਜਿਹੜੇ ਏਅਰ ਕਹਿ ਲਓ ਵੀ ਬਾਰਡਰ ਹੈਗਾ ਆ, ਉਸ ਦੇ ਵਿੱਚ ਕਈ ਵਾਰੀ ਆਪਣੇ ਜਹਾਜ਼ ਆ ਉੱਥੋਂ ਉਡਾ ਕੇ ਜਿਹੜੇ ਉਹ ਲੰਘਾਏ ਹੈਗੇ ਆ, ਜਿਸ ਤੋਂ ਬਾਅਦ ਦੇ ਵਿੱਚ ਤਾਈਵਾਨ ਨੇ ਲੰਬੀ ਦੂਰੀ ਦੀਆਂ ਜਿਹੜੀਆਂ ਮਿਜ਼ਾਈਲਸ ਆ ਉਹਨਾਂ ਦੀ ਮੰਗ ਕੀਤੀ ਆ ਵੀ ਸਾਨੂੰ ਜਿਹੜੀਆਂ ਉਹ ਦਿੱਤੀਆਂ ਜਾਣ। ਜੀ। ਅਗਲੀ ਖਬਰ ਜਿਹੜੀ ਇੰਡੀਆ ਦੇ ਵਿੱਚ ਲਖੀਮਪੁਰ ਦੇ ਵਿੱਚ ਸਿੱਖਾਂ ਦਾ, ਕਿਸਾਨਾਂ ਦਾ ਕਤਲੇਆਮ ਕੀਤਾ ਗਿਆ ਸੀ, ਉਹ ਹੁਣ ਇੰਟਰਨੈਸ਼ਨਲ ਨਿਊਜ਼ ਬਣਦੀ ਜਾ ਰਹੀ ਆ। ਅੱਜ ਲਗਭਗ ਹਰ ਇੱਕ ਜਿਹੜਾ ਮੇਨ ਮੀਡੀਆ ਆਊਟਲੈਟ ਆ, ਚਾਹੇ ਉਹ NPR ਆ, ਯਾਹੂ ਆ, BBC ਨੇ ਵੀ ਬਹੁਤ ਵੱਡੀ ਰਿਪੋਰਟ ਜਿਹੜੀ ਆ ਉਹਦੇ 'ਤੇ ਜਾਰੀ ਕੀਤੀ ਆ ਵੀ ਕਿਸ ਤਰ੍ਹਾਂ ਉਹਨਾਂ ਨੇ, BBC ਨੇ ਇਹ ਦੱਸਿਆ ਵੀ 6 ਬੰਦਿਆਂ ਦੇ ਉੱਤੇ ਦੀ ਜਿਹੜੀ ਆ, ਉੱਥੇ ਦਾ BJP ਦਾ ਜਿਹੜਾ ਮਿਨਿਸਟਰ ਆ, ਉਹਦਾ ਮੁੰਡਾ ਜਿਹੜਾ ਉੱਪਰ ਦੀ ਕਾਰ ਚੜ੍ਹਾ ਕੇ ਉਸਨੇ ਉਹਨਾਂ ਦਾ ਕਤਲ ਕੀਤਾ ਹੈਗਾ, ਤੇ ਹਜੇ ਤੱਕ ਵੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ। ਓਪੋਜੀਸ਼ਨ ਪਾਰਟੀਆਂ ਕਾਫੀ ਰੌਲਾ ਪਾ ਰਹੀਆਂ, ਕਿਉਂਕਿ ਕਾਂਗਰਸ ਪਾਰਟੀ ਕੋਸ਼ਿਸ਼ ਕਰ ਰਹੀ ਆ ਉੱਥੇ ਯੂਪੀ 'ਚ ਕਹਿੰਦੇ ਇਲੈਕਸ਼ਨ ਹੋਣ ਵਾਲੀ ਆ ਅਗਲੇ ਸਾਲ ਤਾਈਂ ਵੀ ਸਾਡਾ ਹੋਲਡ ਬਣੇ। BJP ਜਿਹੜੀ ਆ ਉਹ ਉੱਥੋਂ ਲੂਜ਼ ਨਹੀਂ ਕਰਨਾ ਚਾਹੁੰਦੀ, ਤੇ ਜਿਹੜੇ BJP ਦੇ ਮਿਨਿਸਟਰ ਆ, ਉਹ ਇੱਕ BBC ਨੂੰ ਹੀ ਉਹਨੇ ਇੰਟਰਵਿਊ ਦੇ ਦੌਰਾਨ ਦੱਸਿਆ, ਬਾਈ ਸੱਤਿਆ ਕੁਮਾਰ ਕਰਕੇ, ਕਹਿੰਦਾ ਜੀ ਜਿਹੜੇ ਕਿਸਾਨ ਆ ਇਹਨਾਂ ਦੇ ਵਿੱਚ ਗੁੰਡੇ ਰਲੇ ਹੋਏ ਹੈਗੇ ਆ, ਤੇ ਉਹ ਵਾਇਲੈਂਸ ਫੈਲਾ ਰਹੇ ਆ। ਸੋ ਇੱਦਾਂ ਦੀ ਜਿਹੜੀਆਂ ਸਟੇਟਮੈਂਟ ਉੱਥੋਂ ਆ ਰਹੀਆਂ ਆ, ਪਰ ਇਹ ਨਿਊਜ਼ ਜ਼ਰੂਰ ਹੁਣ ਇੱਕ ਤਰ੍ਹਾਂ ਨਾਲ ਇੰਟਰਨੈਸ਼ਨਲ ਬਣ ਗਈ ਹੈਗੀ ਆ। ਪੂਰਾ ਜਿਹੜਾ ਉੱਥੇ ਸ਼ਰੇਆਮ ਜਿਹੜਾ ਕਤਲੇਆਮ ਹੋਇਆ ਹੈਗਾ। ਬਿਲਕੁਲ ਜੀ, ਇਹਨਾਂ ਤੋਂ ਕੋਈ ਬਹੁਤੀ ਆਪਾਂ ਨੂੰ ਉਮੀਦ ਵੀ ਨਹੀਂ ਹੈਗੀ ਵੀ ਇਹ ਕੋਈ ਭਾਵਨਾਤਮਕ ਗੱਲ ਜਿਹੜੀ ਆ ਇਹਨਾਂ ਕਿਸਾਨਾਂ ਦੇ ਪ੍ਰਤੀ, ਜਿਹੜੇ ਆ ਇਹ ਸਿੱਖਾਂ ਦੇ ਪ੍ਰਤੀ ਜਿਹੜੀ ਉਹ ਕਰਨਗੇ। ਇਹਨਾਂ ਨੇ ਤਾਂ ਜਿੱਦਾਂ ਸਹੁੰ ਖਾਧੀ ਆ ਵੀ ਇਹਨਾਂ ਨੂੰ ਮਾੜਾ, ਦਰਿੰਦਾ ਤੇ ਜਿਹੜਾ ਆ ਉਹ ਅੱਤਵਾਦੀ ਹੀ ਜਿਹੜਾ ਉਹ ਦਿਖਾਉਣਾ, ਗੁੰਡੇ ਹੀ ਜਿਹੜਾ ਉਹ ਦਿਖਾਉਣਾ, ਜਦ ਕਿ ਸ਼ਰੇਆਮ ਵੀਡੀਓ ਦੇ ਵਿੱਚ ਉਹ ਕਾਰ ਵਾਲੇ ਜਿਹੜੇ ਆ ਉਹ ਉਹਨਾਂ ਨੂੰ ਵਾਪਸ ਆ ਰਹੇ ਪ੍ਰੋਟੈਸਟਰਸ ਦੇ ਉੱਤੇ ਦੀ ਜਿਹੜਾ ਆ ਉਹ ਗੱਡੀ ਚਾੜ੍ਹ ਕੇ ਉਹ ਲੰਘਦਾ ਹੋਇਆ ਨਜ਼ਰ ਆਉਂਦਾ ਹੈ, ਤੇ ਫਿਰ ਉਸ ਤੋਂ ਬਾਅਦ ਗੁੱਸੇ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਕਿਸਾਨਾਂ ਨੇ ਉਹਦੀ ਗੱਡੀ ਨੂੰ ਜਿਹੜਾ ਉਹ ਭੰਨਿਆ ਸੀਗਾ। ਤੇ ਨਾਲ ਹੀ ਇਸੇ ਸੰਬੰਧ ਦੇ ਵਿੱਚ ਦੱਸਦੇ ਜਾਈਏ, ਸੈਕਰਾਮੈਂਟੋ ਦੇ ਵਿੱਚ ਇਹੀ ਲਖੀਮਪੁਰ ਦੇ ਵਿੱਚ ਹੋਈ ਘਟਨਾ ਦੇ ਰੋਸ ਦੇ ਵਜੋਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਇਕੱਤਰਤਾ, ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਹੈਗੀ ਹੈ ਸੈਕਰਾਮੈਂਟੋ, ਕੈਪੀਟਲ ਰੀਜਨ ਜਿਹੜਾ ਇਲਾਕਾ ਆ, ਜਿੱਥੇ ਕੈਪੀਟਲ ਲੈਜਿਸਲੇਸ਼ਨ ਹੁੰਦੀ ਹੈ, ਜਿਹੜੇ ਕਹਿੰਦੇ ਵੀ ਪ੍ਰਦਰਸ਼ਨ ਉਹ ਕੀਤਾ ਜਾਊਗਾ 10 ਅਕਤੂਬਰ ਨੂੰ, ਦਿਨ ਐਤਵਾਰ ਨੂੰ ਆ ਰਿਹਾ ਜਿਹੜਾ ਐਤਵਾਰ, ਉਸ ਦਿਨ ਦੁਪਹਿਰ 3 ਤੋਂ ਜਿਹੜਾ ਆ ਉਹ 5 ਵਜੇ ਤੱਕ। ਸੋ ਜਿਹੜੇ ਵੀ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ, ਉਸ ਦੇ ਇਰਦ ਗਿਰਦ ਰਹਿੰਦੇ ਨੇ, ਉਹਨਾਂ ਨੂੰ ਬੇਨਤੀ ਆ ਵੀ ਇਸ ਪ੍ਰਦਰਸ਼ਨ ਦੇ ਵਿੱਚ, ਇਸ ਇਕੱਤਰਤਾ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋਵੋ। ਜੀ। ਅਗਲੀ ਖਬਰ ਜਿਹੜੀ ਆ ਟੈਸਲਾ ਕੰਪਨੀ ਦੇ ਸੰਬੰਧ ਦੇ ਵਿੱਚ ਆ। ਇਲੋਨ ਮਸਕ ਨੇ ਅੱਜ ਅਨਾਊਂਸ ਕੀਤਾ ਆ ਵੀ ਉਹ ਆਪਣੀ ਕੰਪਨੀ ਦਾ ਹੈੱਡਕੁਆਰਟਰ ਜਿਹੜਾ ਆ ਉਹ ਪਾਲੋ ਆਲਟੋ ਤੋਂ
ਔਸਟਨ ਟੈਕਸਸ ਦੇ ਵਿੱਚ ਮੂਵ ਕਰਨ ਜਾ ਰਿਹਾ ਹੈਗਾ ਆ। ਕਹਿੰਦੇ ਵੀ ਜਿਹੜਾ ਫਰੀਮੌਂਟ ਵਾਲਾ ਉਹਨਾਂ ਦੀ ਫੈਕਟਰੀ ਆ, ਉੱਥੇ ਇਨਕਰੀਜ਼ ਜ਼ਰੂਰ ਕਰਨਗੇ, ਉੱਥੇ ਨਹੀਂ ਕਿਸੇ ਤਰ੍ਹਾਂ ਦੀ ਪ੍ਰੋਡਕਸ਼ਨ 'ਚ ਘਾਟਾ ਹੋਊਗਾ। 5 ਲੱਖ ਮਾਡਲ 3 ਤੇ ਮਾਡਲ Y ਜਿਹੜੇ ਆ, ਹਰ ਸਾਲ ਉੱਥੇ ਕਾਰਾਂ ਬਣਾਈਆਂ ਜਾਂਦੀਆਂ ਆ। ਪਰ ਪਿਛਲੇ ਸਾਲ ਸਾਰਿਆਂ ਨੂੰ ਪਤਾ ਹੀ ਆ ਵੀ ਅਲਾਮੀਡਾ ਕਾਉਂਟੀ ਦੇ ਅਗੇਂਸਟ ਟੈਸਲਾ ਨੇ ਲਾਸੂਟ ਵੀ ਫਾਈਲ ਕੀਤਾ ਸੀ ਵਰਕਰਸ ਨੂੰ ਲੈ ਕੇ। ਉਹਦਾ ਅਲਾਮੀਡਾ ਕਾਉਂਟੀ ਕਹਿੰਦੀ ਸੀ ਵੀ ਤੁਸੀਂ ਓਪਨ ਨਹੀਂ ਕਰ ਸਕਦੇ, ਪਰ ਜਿਹੜੇ ਐਲੋਨ ਮਸਕ ਆ ਉਹ ਕਹਿੰਦੇ ਸੀ ਵੀ ਨਹੀਂ ਜੀ, ਸਾਡਾ ਇਹ ਜ਼ਰੂਰੀ ਜਿਹੜਾ ਐਮਰਜੈਂਸੀ ਆਪਾਂ ਕਹਿ ਸਕਦੇ ਹਾਂ ਵਰਕ ਹੈਗਾ ਆ। ਪਰ ਇਸ ਕਰਕੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਕਾਫੀ ਜਿਹੜਾ ਉਹਨਾਂ ਦਾ ਕਸ਼ਮਕਸ਼ ਚੱਲਦੀ ਸੀਗੀ ਲੋਕਲ ਜਿਹੜੀਆਂ ਸਰਕਾਰਾਂ ਆ, ਲੋਕਲ ਕਾਉਂਟੀਜ਼ ਦੇ ਨਾਲ। ਤੇ ਹੁਣ ਉਹ ਔਸਟਨ ਦੇ ਵਿੱਚ ਮੂਵ ਹੋਣ ਜਾ ਰਹੇ ਆ। ਅੱਜ ਉਹਨਾਂ ਨੇ ਆਪਣੀ ਜਿਹੜੀ ਬੋਰਡ ਦੀ ਮੀਟਿੰਗ ਆ, ਕਹਿੰਦੇ ਉਹ ਕੈਲੀਫੋਰਨੀਆ 'ਚ ਵੀ ਨਹੀਂ ਕੀਤੀ, ਹਾਲਾਂਕਿ ਹੈੱਡ ਆਫਿਸ ਇੱਥੇ ਆ। ਉਹ ਉਹਨਾਂ ਨੇ ਹੋਰ ਜਗ੍ਹਾ ਜਿਹੜੀ ਆ ਆਪਣੀ ਬੋਰਡ ਦੀ ਮੀਟਿੰਗ ਕੀਤੀ ਤੇ ਉੱਥੇ ਇਹ ਅਨਾਊਂਸ ਕੀਤਾ। ਜੀ। ਫਲੋਰੀਡਾ ਬੋਰਡ ਆਫ ਐਜੂਕੇਸ਼ਨ ਨੇ ਇਹ ਵੋਟ ਨੂੰ ਅਪਰੂਵ ਕੀਤਾ ਆ। 8 ਸਕੂਲ ਡਿਸਟ੍ਰਿਕਟਸ ਆ, ਉਹਨਾਂ ਦੇ ਉੱਤੇ ਸੈਂਕਸ਼ਨਸ ਜਿਹੜੀਆਂ ਉਹ ਲਾਈਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚ ਮਾਸਕ ਮੈਂਡੇਟਸ ਹੈਗੇ ਨੇ ਤੇ ਜਿਨ੍ਹਾਂ ਵਿੱਚ ਕੋਈ ਆਪਸ਼ਨ ਆਊਟ ਉਹ ਨਹੀਂ ਹੈਗੀ। ਇਹ ਜਿਹੜੀ ਆ ਉਹ ਮੀਟਿੰਗ ਇਹਨਾਂ ਦੀ ਅੱਜ ਹੋਈ ਆ ਵੀਰਵਾਰ ਨੂੰ। ਉਹਨਾਂ ਨੇ ਇਸ ਦੇ ਉੱਤੇ ਵੋਟ ਕੀਤਾ ਵੀ 8 ਜਿਹੜੀਆਂ ਸਕੂਲ ਡਿਸਟ੍ਰਿਕਟਸ ਆ, ਉਹਨਾਂ ਦੇ ਉੱਤੇ ਸੈਂਕਸ਼ਨ ਲਾਈਆਂ ਜਾਣਗੀਆਂ। ਇਹਨਾਂ ਵਿੱਚ ਅਲਾਚੂਆ, ਬ੍ਰੋਵਰਡ, ਡੂਵਲ, ਲਿਓਨ, ਮਿਆਮੀ-ਡੇਡ, ਔਰੇਂਜ ਤੇ ਪਾਮ ਬੀਚ ਕਾਉਂਟੀਜ਼ ਜਿਹੜੀਆਂ ਆ ਉਹ ਹੈਗੀਆਂ ਨੇ। ਤੇ ਇਹ ਕਹਿੰਦੇ ਕੰਪਲਾਇੰਸ ਦੇ ਵਿੱਚ ਬੋਰਡ ਆਫ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਨਹੀਂ ਹੈਗੀਆਂ, ਇਸ ਲਈ ਇਹਨਾਂ ਨੂੰ ਪੈਨਲਟੀ ਜਿਹੜੀ ਉਹ ਪਾਈ ਜਾਵੇਗੀ। ਇਸ ਪੈਨਲਟੀ ਦੇ ਤਹਿਤ ਜਿਹੜੇ ਫਲੋਰੀਡਾ ਦੇ ਬੋਰਡ ਆਫ ਐਜੂਕੇਸ਼ਨ ਕਮਿਸ਼ਨਰ ਰਿਚਰਡ ਕਾਰਕੋਰਨ ਆ, ਉਹਨਾਂ ਨੇ ਇਹ ਰਿਕੁਐਸਟ ਕੀਤੀ ਆ ਵੀ ਜਿਹੜੀਆਂ ਇਹ ਫੰਡਸ ਹਰ ਡਿਸਟ੍ਰਿਕਟ ਨੂੰ ਜਿਹੜੇ ਦਿੱਤੇ ਜਾਂਦੇ ਸੀਗੇ, ਉਹ ਵਿਦਹੈਲਡ ਯਾਨੀ ਕਿ ਰੋਕ ਕੇ ਰੱਖੇ ਜਾਣ, ਜਿਸ ਦੀ ਜਿਹੜੀ ਲਾਗਤ ਆ ਉਹ 1/12 ਆਫ ਸਕੂਲ ਬੋਰਡ ਮੈਂਬਰਸ ਦੇ ਜਿਹੜੀਆਂ ਸੈਲਰੀਜ਼ ਆ ਉਸ ਦੇ ਬਰਾਬਰ ਜਿਹੜੀ ਉਹ ਹੋਵੇਗੀ। ਸੋ ਇਹ ਕਹਿੰਦੇ ਆ ਵੀ ਇੱਕ ਪਾਸੇ ਇਹਨਾਂ ਜਿਹੜੇ ਸਕੂਲ ਡਿਸਟ੍ਰਿਕਟਸ ਆ, ਉਹਨਾਂ ਨੂੰ ਪ੍ਰੈਜ਼ੀਡੈਂਟ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਫੈਡਰਲ ਗ੍ਰਾਂਟਸ ਜਿਹੜੇ ਫੰਡਸ ਆ ਉਹ ਅਵਾਰਡ ਕੀਤੇ ਗਏ ਸੀਗੇ, ਤਾਂ ਜੋ ਅਜਿਹੀਆਂ ਸੈਂਕਸ਼ਨਸ ਆ ਉਹਨਾਂ ਦੀ ਜਿਹੜੀ ਆ ਉਹ ਟੈਨਸ਼ਨ ਇਹਨਾਂ ਨੂੰ ਨਾ ਹੋਵੇ, ਤੇ ਜੇ ਉਹ ਮਾਸਕ ਮੈਂਡੇਟਸ ਲਗਾ ਕੇ ਰੱਖਣਾ ਚਾਹੁੰਦੇ ਨੇ ਤਾਂ ਉਹ ਲਾਈ ਰੱਖਣ। ਸੋ ਇਹ ਕਹਿੰਦੇ ਵੀ ਵੀਰਵਾਰ ਦੀ ਅੱਜ ਦੀ ਜਿਹੜੀ ਇਹ ਵੋਟ ਆ ਉਹ ਲੇਟੈਸਟ ਸ਼ੋਡਾਊਨ ਬਣਦਾ ਜਾ ਰਿਹਾ ਆ ਸਟੇਟ ਦੀਆਂ ਜਿਹੜੀਆਂ ਲੋਕਲ ਸਕੂਲ ਡਿਸਟ੍ਰਿਕਟਸ ਆ ਉਹਨਾਂ ਦੇ ਦਰਮਿਆਨ, ਤੇ ਜਿਹੜੀ ਸਟੇਟ ਦੀਆਂ ਤੇ ਲੋਕਲ ਜਿਹੜੀਆਂ ਸਕੂਲ ਡਿਸਟ੍ਰਿਕਟਸ ਆ ਉਹਨਾਂ ਦੇ ਦਰਮਿਆਨ ਜਿਹੜਾ ਉਹ ਬਣ ਰਿਹਾ। ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਆਪਣੀ ਹੀ ਗੱਲ ਦੇ ਉਲਟ ਜਾਂਦੇ ਨੇ। ਇਹ ਜਿਹੜੇ ਸਟੇਟ ਵਾਲੇ ਆ, ਫਲੋਰੀਡਾ ਵਾਲੇ ਕਹਿੰਦੇ ਆ ਵੀ ਜਿਹੜੀ ਫੈਡਰਲ ਸਰਕਾਰ ਆ ਉਸ ਨੂੰ ਕੋਈ ਅਖਤਿਆਰ ਨਹੀਂ ਆ ਵੀ ਸਾਰੀ ਸਟੇਟ ਦੇ ਉੱਤੇ ਜਿਹੜਾ ਉਹ ਹੋਵੇ, ਤੇ ਜਿਹੜੀ ਸਟੇਟ ਦੇ ਅੰਡਰ ਜਿਹੜੀਆਂ ਛੋਟੀਆਂ ਗਵਰਨਮੈਂਟਸ ਆ ਯਾਨੀ ਕਿ ਲੋਕਲ ਸਕੂਲ ਡਿਸਟ੍ਰਿਕਟਸ ਆ, ਇਹ ਪਰ ਆਪਣੇ ਪੱਧਰ ਦੇ ਉੱਤੇ ਸਾਰਿਆਂ ਨੂੰ ਇੱਕੋ ਜਿਹੜੇ ਧਾਗੇ ਦੇ ਨਾਲ ਬੰਨਣਾ ਚਾਹੁੰਦੇ ਆ, ਤੇ ਉਹ ਉਹਨਾਂ ਨੂੰ ਵੱਖ ਨਹੀਂ ਕਰਨ ਦੇਣਾ ਚਾਹੁੰਦੇ। ਤੇ ਜਦੋਂ ਫੈਡਰਲ ਸਰਕਾਰ ਇਹਨਾਂ ਦੇ ਉੱਤੇ ਕਰਨ ਦੀ ਗੱਲ ਕਰਦੀ ਆ, ਉਦੋਂ ਕਹਿੰਦੇ ਆ ਵੀ ਨਹੀਂ, ਸਾਡੇ ਨਾਲ ਜਿਹੜਾ ਉਹ ਧੱਕਾ ਹੈ। ਸੋ ਖੁਦ ਵੀ ਆਪ ਉਹੀ ਕਰੀ ਜਾਂਦੇ ਆ, ਉਹੀ ਚੀਜ਼ ਜਿਹੜੀ ਆ ਦੂਜਿਆਂ ਨੂੰ ਕਰਨ ਤੋਂ ਜਿਹੜਾ ਉਹ ਰੋਕਦੇ ਆ। ਸੋ ਕਈ ਵਾਰੀ ਉਹਨਾਂ ਨੂੰ ਵੀ ਖੁਦ ਨੂੰ ਹੀ ਜਿਹੜਾ ਪਤਾ ਏਦਾਂ ਲੱਗਦਾ ਵੀ ਜਿੱਦਾਂ ਪਤਾ ਨਹੀਂ ਲੱਗਦਾ ਵੀ ਕੀ ਕਹਿ ਰਹੇ ਆ ਤੇ ਕੀ ਕਰ ਰਹੇ ਆ। ਅਗਲੀ ਖਬਰ ਫਾਈਜ਼ਰ ਕੰਪਨੀ ਵੱਲੋਂ ਆ। ਫਾਈਜ਼ਰ ਨੇ ਇਹ ਕਿਹਾ ਆ FDA ਨੂੰ ਵੀ ਸਾਨੂੰ ਜਿਹੜੀ ਆ ਆਥੋਰਾਈਜੇਸ਼ਨ ਦਿੱਤੀ ਜਾਵੇ ਕੋਵਿਡ-19 ਦੇ ਵੈਕਸੀਨ ਦੀ, ਤਾਂ ਕਿ ਜਿਹੜੇ 5 ਸਾਲ ਤੋਂ 11 ਸਾਲ ਦੇ ਬੱਚੇ ਆ ਉਹਨਾਂ ਦੇ ਇਹ ਟੀਕਾ ਲਾਇਆ ਜਾ ਸਕੇ। ਕਹਿੰਦੇ ਭਈ ਲਗਭਗ 2268 ਦੇ ਕਰੀਬ ਜਿਹੜੇ ਪਾਰਟਿਸਪੈਂਟ ਸੀਗੇ, ਉਹਨਾਂ ਦੇ ਉੱਤੇ ਜਿਹੜਾ ਆ ਇਹ ਵੈਕਸੀਨ ਆ ਟੈਸਟ ਕੀਤਾ ਗਿਆ 21 ਦਿਨਾਂ ਦੇ ਫਰਕ ਦੇ ਨਾਲ, ਤੇ ਕਿਸੇ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਪਾਇਆ ਗਿਆ। ਸੋ ਜੇ ਫਾਈਜ਼ਰ ਤੇ ਬਾਇਓਨਟੈਕ ਦਾ ਇਹ ਵੈਕਸੀਨ FDA ਜਿਹੜੀ US ਫੂਡ ਡਰੱਗ ਐਡਮਿਨਿਸਟ੍ਰੇਸ਼ਨ ਅਪਰੂਵ ਕਰਦਾ ਆ, ਤੇ ਪਹਿਲਾ ਵੈਕਸੀਨ ਦੁਨੀਆ ਦੇ ਵਿੱਚ ਹੋਊਗਾ ਜਿਹੜਾ 5 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਦੇ ਲੱਗੂਗਾ। ਜੀ। ਅੱਜ ਜਿਹੜੀ ਸੈਨੇਟ ਦੀ ਜੁਡੀਸ਼ਰੀ ਕਮੇਟੀ ਦੀ ਰਿਪੋਰਟ ਜਿਹੜੀ ਉਹ ਆਈ, ਜਿਸ ਦੇ ਵਿੱਚ ਉਹਨਾਂ ਨੇ ਇਹ ਰਿਪੋਰਟ ਦੇ ਵਿੱਚ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਹਾਰਨ ਤੋਂ ਬਖਲਾਹਟ ਦੇ ਵਿੱਚ ਟਰੰਪ ਹੁਣਾਂ ਨੇ ਬਾਰ-ਬਾਰ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਦੇ ਉੱਤੇ ਦਬਾਅ ਪਾਇਆ। 8 ਵਾਰੀ ਕਹਿੰਦੇ ਉਹਨਾਂ ਨੇ ਦਬਾਅ ਪਾਇਆ
ਵੀ ਇਹ ਜਿਹੜੇ ਇਲੈਕਸ਼ਨ ਦੇ ਨਤੀਜੇ ਆ, ਇਹਨਾਂ ਦੇ ਉੱਤੇ ਸਵਾਲ ਚੁੱਕੋ, ਇਹਨਾਂ ਨੂੰ ਉਲਟਾਓ ਤੇ ਕੋਈ ਰਾਹ ਦੱਸੋ ਵੀ ਕਿੱਦਾਂ ਜਿਹੜੇ ਇਹ ਨਤੀਜੇ ਆ ਉਲਟਾਏ ਜਾ ਸਕਦੇ ਆ। ਸੋ ਇਹ ਸਾਫ਼ ਜਿਹੜਾ ਉਹ ਨਜ਼ਰ ਆ ਰਿਹਾ ਵੀ ਟਰੰਪ ਹੋਣਾ ਨੇ ਕਿਸ ਤਰੀਕੇ ਦੇ ਨਾਲ ਪੂਰੀ ਕੋਸ਼ਿਸ਼ ਕੀਤੀ ਵੀ ਉਹ ਸੱਤਾ ਦੇ ਵਿੱਚ ਜਿਹੜੇ ਉਹ ਰਹਿਣ, ਈਵਨ ਦੋ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਹਾਰ ਹੋ ਗਈ ਸੀਗੀ। ਉਧਰ ਜਿਹੜੀ ਜਨਵਰੀ 6 ਦੇ ਨਾਲ ਸੰਬੰਧਿਤ ਜਿਹੜੀ ਕਮੇਟੀ ਬਣੀ ਸੀਗੀ ਹਾਊਸ ਦੇ ਵਿੱਚ, ਉਹਨਾਂ ਨੇ ਸਬੀਨਾ ਘੱਲੇ ਸੀਗੇ ਟਰੰਪ ਦੇ ਕੁਛ ਨਜ਼ਦੀਕੀਆਂ ਨੂੰ। ਉਹਨਾਂ ਨੂੰ ਅੱਜ ਟਰੰਪ ਦੇ ਲਾਇਰਸ ਆ ਉਹਨਾਂ ਨੇ ਕਿਹਾ ਆ ਵੀ ਤੁਸੀਂ ਇਹਨਾਂ ਜਿਹੜੇ ਸਬੀਨਾ ਤੁਹਾਨੂੰ ਘੱਲੇ ਹੋਏ ਆ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿਓ। ਮਾਰਕ ਮੀਡੋਜ਼, ਕੈਸ਼ ਪਟੇਲ, ਡੈਨ ਸਕੈਵੀਨੋ ਤੇ ਸਟੀਵ ਬੈਨਨ ਜਿਹੜੇ ਆ ਉਹਨਾਂ ਨੂੰ ਜਿਹੜੇ ਉਹਨਾਂ ਨੇ ਸਬੀਨਾਸ ਜਿਹੜੇ ਉਹ ਘੱਲੇ ਸੀ ਵੀ ਮੂਹਰੇ ਪੇਸ਼ ਜਿਹੜਾ ਹੈ ਉਹ ਹੋਣ ਦੇ ਲਈ ਤੇ ਇਨਫੋਰਮੇਸ਼ਨ ਜਿਹੜੀ ਉਹਨਾਂ ਤੋਂ ਮੰਗੀ ਸੀਗੀ। ਸੋ ਟਰੰਪ ਹੋਣਾ ਦੇ ਲਾਇਰਸ ਨੇ ਕਿਹਾ ਹੈ ਇਹਨਾਂ ਚਾਰਾਂ ਜਾਣਿਆਂ ਨੂੰ ਵੀ ਤੁਸੀਂ ਇਹਨਾਂ ਨੂੰ ਕੋਈ ਜਾਣਕਾਰੀ ਜਿਹੜੀ ਉਹ ਨਾ ਦਿਓ ਤੇ ਖੁਦ ਪੇਸ਼ ਹੋਣ ਦੀ ਵੀ ਜ਼ਰੂਰਤ ਨਹੀਂ ਆ। ਅਗਲੀ ਖਬਰ ਅਲਬਾਮਾ ਤੋਂ ਆ ਰਹੀ ਹੈ, ਜਿੱਥੇ ਅੱਜ ਬਹੁਤ ਜ਼ਿਆਦਾ ਫਲੱਡਿੰਗ ਹੋਈ ਆ। ਮੀਂਹ ਦੇ ਨਾਲ 13 ਇੰਚ ਮੀਂਹ ਜਿਹੜਾ ਆ ਉਹ ਇੱਕ ਦਿਨ ਦੇ ਵਿੱਚ ਹੀ ਪਿਆ ਹੈਗਾ ਹੈ। ਨੈਸ਼ਨਲ ਵੈਦਰ ਸਰਵਿਸ ਨੇ ਇਹ ਰਿਪੋਰਟ ਕੀਤਾ ਹੈ, ਜਿਹਦੇ ਨਾਲ 4 ਜਾਣਿਆਂ ਦੀ ਮੌਤ ਹੋ ਗਈ ਆ, ਜਿਹਦੇ ਵਿੱਚ ਇੱਕ 18 ਸਾਲਾਂ ਦੀ ਬੱਚੀ ਸੀ, ਇੱਕ 4 ਸਾਲਾਂ ਦੀ ਬੱਚੀ ਸੀਗੀ। ਮਾਰਸ਼ਲ ਕਾਉਂਟੀ ਦੇ ਕਾਰਨਰ ਆਫਿਸ ਨੇ ਇਹ ਦੱਸਿਆ ਹੈਗਾ। ਕਹਿੰਦੇ ਪਿਛਲੇ 20 ਸਾਲਾਂ 'ਚ ਇੰਨਾ ਜ਼ਿਆਦਾ ਜਿਹੜਾ ਜ਼ੋਰ ਦਾ ਮੀਂਹ ਆ ਪਹਿਲੀ ਵਾਰੀ ਅਲਬਾਮਾ ਦੇ ਵਿੱਚ ਦੇਖਿਆ ਗਿਆ ਹੈ। ਜੀ, ਆਪਾਂ ਇਟਲੀ 'ਚ ਕੱਲ੍ਹ ਦੇਖਿਆ ਸੀਗਾ ਵੀ 1 ਸਾਲ ਦਾ ਮੀਂਹ ਜਿਹੜਾ ਕੁਛ ਘੰਟਿਆਂ ਦੇ ਵਿੱਚ ਹੀ ਜਿਹੜਾ ਉੱਥੇ ਪੈ ਗਿਆ ਸੀਗਾ। ਯੈਲੋਸਟੋਨ ਨੈਸ਼ਨਲ ਪਾਰਕ ਕਾਫੀ ਮਸ਼ਹੂਰ ਨੈਸ਼ਨਲ ਪਾਰਕ ਹੈਗਾ। ਕਾਫੀ ਲੋਕ ਲੱਖਾਂ ਦੀ ਸੰਖਿਆ ਦੇ ਵਿੱਚ ਹਰ ਸਾਲ ਉਸਨੂੰ ਵਿਜ਼ਿਟ ਕਰਦੇ ਨੇ। ਯੈਲੋਸਟੋਨ ਦੇ ਵਿੱਚ ਇੱਕ ਇਲੀਨੋਇਸ ਦੀ 25 ਸਾਲਾ ਸਮੈਥਾ ਨਾਂ ਦੀ ਜਿਹੜੀ ਬੀਬੀ ਸੀਗੀ, ਉਹ ਜਿਹੜੇ ਗ੍ਰਿਜ਼ਲੀ ਬੀਅਰ ਆ ਉਹਨਾਂ ਦੇ ਬਹੁਤ ਨਜ਼ਦੀਕ ਰਹੀ ਜਦ ਉਹ ਜਿਹੜੀ ਗ੍ਰਿਜ਼ਲੀ ਬੀਅਰ ਫੀਮੇਲ ਜਿਹੜੀ ਉਹ ਸੀਗੀ ਆਪਣੇ ਬੱਚਿਆਂ ਦੇ ਨਾਲ ਸੀਗੀ। ਉਸਨੂੰ ਫੋਟੋਗ੍ਰਾਫ ਕਰਦੀ ਰਹੀ ਤੇ ਨਜ਼ਦੀਕ ਆਉਂਦੀ ਰਹੀ। ਇਹ ਉੱਥੇ ਏਦਾਂ ਕਰਨਾ ਜਿਹੜਾ ਆ ਉਸ ਦੀ ਸਖਤ ਮਨਾਹੀ ਆ, ਕਿਉਂਕਿ ਜੇ ਬੀਅਰ ਨੇ ਹਮਲਾ ਕਰ ਦਿੱਤਾ ਤੇ ਫਿਰ ਬਚਾਉਣਾ ਕਿਹਨੇ ਆ ਤੇ ਜਿਹੜੇ ਦੋਸ਼ ਆ ਫਿਰ ਕਹਿਣਾ ਵੀ ਇਹ ਧਿਆਨ ਜਿਹੜਾ ਉਹ ਨਹੀਂ ਰੱਖਦੇ। ਇਸ ਚੱਕਰ ਦੇ ਵਿੱਚ ਇਸਨੇ ਆਪਣੇ ਦੋਸ਼ ਜਿਹੜੇ ਕਬੂਲੇ ਸੀਗੇ ਤੇ ਹੁਣ ਹਰਜੋਤ ਸਿੰਘ ਜੀ ਉਸਨੂੰ ਜਿਹੜੀ ਆ 4 ਦਿਨਾਂ ਦੀ ਜਿਹੜੀ ਇਹ ਕੈਦ ਆ ਉਹ ਸੁਣਾਈ ਗਈ ਆ ਤੇ 1 ਸਾਲ ਦੀ ਜਿਹੜੀ ਪ੍ਰੋਬੇਸ਼ਨ ਦੇ ਉੱਤੇ ਜਿਹੜਾ ਆ ਉਸ ਦੀ ਸਜ਼ਾ ਇਸਨੂੰ ਸੁਣਾਈ ਗਈ ਹੈਗੀ ਆ। ਸੋ ਬੜਾ ਹੀ ਖਤਰਨਾਕ ਜਿਹੜਾ ਇਹ ਕੰਮ ਬਣਦਾ ਆ ਵੀ ਜਦੋਂ ਤੁਸੀਂ ਜੰਗਲੀ ਜਾਨਵਰਾਂ ਦੇ ਇਰਦ-ਗਿਰਦ ਜ਼ਿਆਦਾ ਹੀ ਜਿਹੜਾ ਉਹ ਮੰਡਰਾਉਂਦੇ ਜਿਹੜੇ ਉਹ ਰਹਿੰਦੇ ਆ ਤੇ ਨਾਲ ਉਹਨੂੰ $1000 ਦਾ ਹਰਜੋਤ ਸਿੰਘ ਜੀ ਜੁਰਮਾਨਾ ਵੀ ਕਹਿੰਦੇ ਆ ਉਹ ਲਗਾਇਆ ਗਿਆ ਹੈਗਾ ਆ। ਸੋ ਉੱਥੇ ਬਾਈਸਨਸ ਤੇ ਬੇਅਰਸ ਬਹੁਤ ਜ਼ਿਆਦਾ ਜਿਹੜੇ ਉਹ ਹੁੰਦੇ ਨੇ, ਉਹਨਾਂ ਦੇ ਨਜ਼ਦੀਕ ਜਾਣਾ ਕਾਫੀ ਜ਼ਿਆਦਾ ਜਿਹੜਾ ਖਤਰੇ ਵਾਲੀ ਗੱਲ ਜਿਹੜੀ ਉਹ ਬਣਦੀ ਆ। ਕਹਿੰਦੇ ਨਿਹਾਰੋ ਕੁਦਰਤੀ ਜਿਹੜੀ ਇਹ ਚੀਜ਼ਾਂ ਹੈਗੀਆਂ ਉਹਨਾਂ ਨੂੰ ਨਿਹਾਰੋ, ਜੰਗਲੀ ਜੀਵਾਂ ਨੂੰ ਨਿਹਾਰੋ ਪਰ ਦੂਰ ਤੋਂ। ਜੀ, ਅਗਲੀ ਖਬਰ ਜਿਹੜੀ ਆ ਹੈਲਥ ਦੇ ਨਾਲ ਸੰਬੰਧਿਤ ਆ। ਕਹਿੰਦੇ ਵੀ ਜਿਹੜਾ ਡਾਈਟ ਸੋਡਾ ਹੈਗਾ ਆ ਉਹ ਜਦੋਂ ਤੁਸੀਂ ਪੀਂਦੇ ਆ ਤੇ ਉਹਦੇ ਨਾਲ ਤੁਹਾਨੂੰ ਭੁੱਖ ਹੋਰ ਲੱਗਦੀ ਆ ਤੇ ਜਿਹੜੇ ਥੋੜ੍ਹੇ ਭਾਰੇ ਲੋਕ ਹੈਗੇ ਆ, ਓਬੀਸਿਟੀ ਆ ਜਿਨ੍ਹਾਂ ਦੇ ਵਿੱਚ, ਉਹਨਾਂ ਨੂੰ ਜਿਹੜਾ ਆ ਹੋਰ ਚਾਹਤ ਪੈਦਾ ਹੁੰਦੀ ਆ ਵੀ ਮੈਂ ਜੀ ਹੋਰ ਪੀਵਾਂ, ਜਿਹਦੇ ਨਾਲ ਜਿਹੜਾ ਬੰਦਾ ਆ ਉਹਦੀ ਜਾਂ ਬੀਬੀ ਆ ਉਹਦਾ ਭਾਰ ਵੀ ਵੱਧਦਾ ਆ ਤੇ ਉਹਨੂੰ ਹੋਰ ਜਿਹੜੇ ਹੈਲਥ ਇਸ਼ੂਜ਼ ਬਣਦੇ ਹੈਗੇ ਆ। ਇਹ ਜਿਹੜੀ ਨਵੀਂ ਸਟੱਡੀਜ਼, ਕਈ ਵਾਰੀ ਬੰਦਾ ਸੋਚ ਲੈਂਦਾ ਵੀ ਡਾਈਟ ਸੋਡਾ ਆ ਜੀ ਇਹ ਪੀ ਲਓ, ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ, ਪਰ ਇਹ ਹੁਣ ਨਵੀਂ ਜਿਹੜੀ ਸਟੱਡੀ ਆਈ ਆ ਇਹਦੇ ਨਾਲ ਇਹ ਆ ਵੀ ਕਹਿੰਦੇ ਵੀ ਫੂਡ ਕ੍ਰੇਵਿੰਗਸ ਬਹੁਤ ਜ਼ਿਆਦਾ ਇਨਕਰੀਜ਼ ਹੁੰਦੀ ਆ ਜਦੋਂ ਤੁਸੀਂ ਡਾਈਟ ਸੋਡਾ ਪੀਂਦੇ ਆ। ਕਹਿੰਦੇ ਇਹਦੇ 'ਚ ਆਰਟੀਫਿਸ਼ੀਅਲ ਸਵੀਟਨਰਸ ਜਿਹੜੇ ਆ ਉਹ ਪਾਏ ਹੁੰਦੇ ਆ। ਜੀ, ਬਿਲਕੁਲ ਉਹੀ ਸਭ ਤੋਂ ਜ਼ਿਆਦਾ ਨੁਕਸਾਨਦੇਹ ਆ। ਕਈ ਤਾਂ ਜਿਹੜੇ ਆਰਟੀਫਿਸ਼ੀਅਲ ਜਿਹੜੇ ਸਵੀਟਨਰਸ ਆ ਉਹਨਾਂ ਨੂੰ ਜਿਹੜੀ ਯਾਦਦਾਸ਼ਤ ਕਮਜ਼ੋਰ ਹੋਣ ਦੇ ਨਾਲ ਵੀ ਜੋੜ ਕੇ ਕਈ ਸਟੱਡੀਜ਼ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਭਾਈ ਉਹਨਾਂ ਦਾ ਜਿਹੜਾ ਉਹ ਗੁਰੇਜ਼ ਹੀ ਕਰਨਾ ਚਾਹੀਦਾ ਆ। ਜੇ ਤਾਂ ਖਾਣੀ ਆ ਤਾਂ ਫਿਰ ਜਿਹੜੀ ਰੀਅਲ ਸ਼ੂਗਰ ਆ ਉਹ ਖਾਓ। ਜਿਹੜੇ ਦੂਜੇ ਆਰਟੀਫਿਸ਼ੀਅਲ ਸਵੀਟਨਰਸ ਤਾਂ ਸਗੋਂ ਜ਼ਿਆਦਾ ਨੁਕਸਾਨਦੇਹ ਕਹਿੰਦੇ ਸਾਬਤ ਹੁੰਦੇ ਆ। ਟੈਕਸਸ ਦੇ ਵਿੱਚ ਜਿਹੜੀ ਕੱਲ੍ਹ ਸਕੂਲ ਸ਼ੂਟਿੰਗ ਹੋਈ ਸੀ ਉਸ ਦੇ ਵਿੱਚ ਜਿਹੜਾ ਟਿਮੋਥੀ ਜਾਰਜ ਸਿੰਪਕਿੰਸ 18 ਸਾਲਾਂ ਦਾ ਜਿਹੜਾ ਸੀਗਾ ਉਸ ਨੂੰ ਬਾਅਦ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। ਅੱਜ ਕਹਿੰਦੇ ਆ ਵੀ ਉਸ ਨੂੰ ਰਿਹਾ ਵੀ ਕਰ ਦਿੱਤਾ ਗਿਆ ਹੈ। $75,000 ਦੀ ਜਿਹੜੀ ਆ ਬੌਂਡ ਦੇ ਉੱਤੇ ਉਸਨੂੰ ਰੱਖਿਆ ਗਿਆ ਸੀ। ਕਹਿੰਦੇ ਵੀ ਬੌਂਡ ਉਸਨੇ ਪੋਸਟ ਕਰ ਦਿੱਤਾ ਤੇ ਹੁਣ ਉਹ ਇਸ ਟਾਈਮ ਬਾਹਰ ਦੱਸਿਆ ਗਿਆ ਹੈਗਾ ਆ। ਇਹ ਪਰਸਨ ਆਫ ਕਲਰ ਸੀਗਾ, ਕਾਲੇ ਮੂਲ ਦਾ ਇਹ ਮੁੰਡਾ ਸੀਗਾ ਜਿਸ ਨੇ ਇਹ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ
ਜਿਸ ਦੇ ਵਿੱਚ ਇੱਕ 15 ਸਾਲਾਂ ਦਾ ਸਟੂਡੈਂਟ ਜਿਸ ਤੇ ਗੋਲੀ ਲੱਗੀ ਆ, ਉਹ ਅਜੇ ਵੀ ਕਹਿੰਦੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜਿਹੜੀ ਆ ਉਹ ਦੱਸਿਆ ਗਿਆ ਹੈਗਾ। 25 ਸਾਲਾਂ ਦੇ ਇੱਕ ਹੋਰ ਅਧਿਆਪਕ ਨੂੰ ਵੀ ਜਿਹੜੀ ਉਹ ਗੋਲੀ ਲੱਗੀ ਸੀ, ਉਸ ਦੀ ਕੰਡੀਸ਼ਨ ਹੁਣ ਪਹਿਲਾਂ ਦੇ ਨਾਲੋਂ ਠੀਕ ਦੱਸੀ ਜਾ ਰਹੀ ਆ। ਜੀ। ਅਗਲੀ ਖਬਰ ਜਿਹੜੇ ਲੋਕ ਜਿਹੜੇ ਬੱਚਿਆਂ ਨੇ ਸਟੂਡੈਂਟ ਲੋਨ ਲਏ ਹੋ ਸੀ, ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਅਨਾਊਂਸ ਕੀਤਾ ਆ। ਉਹ ਪਹਿਲਾਂ ਤਾਂ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਕੁਛ ਜਿਹੜੀ ਆ ਡੈਪਟ ਜਿਹੜੇ ਲੋਨ ਆ ਉਹ ਮਾਫ਼ ਕੀਤੇ ਜਾਊਗੇ, ਜਿਹੜੇ ਲੋਕ ਪਬਲਿਕ ਸੈਕਟਰ 'ਚ ਕੰਮ ਕਰਦੇ ਆ ਜਾਂ ਹੈਲਥ ਫੀਲਡ 'ਚ ਕੰਮ ਕਰਦੇ ਆ। ਅੱਜ ਉਹਨਾਂ ਨੇ ਇਹ ਕਿਹਾ ਵੀ $4.5 ਬਿਲੀਅਨ ਦੇ ਹੋਰ ਜਿਹੜੇ ਲੋਨ ਆ ਲੋਕਾਂ ਨੇ ਜਿਹੜੇ ਜਦੋਂ ਪੜ੍ਹਦੇ ਸੀ ਉਹ ਲਏ ਆ, ਉਹਨਾਂ ਨੂੰ ਮਾਫ਼ ਕੀਤਾ ਜਾਊਗਾ। ਉਹਨਾਂ ਨੇ ਇਹ ਕਿਹਾ ਆ ਵੀ ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਜਿਹੜੇ ਲੋਨ ਆ ਟੋਟਲੀ ਵਾਈਪ ਆਊਟ ਕਰ ਦੇਣੇ ਚਾਹੀਦੇ ਆ। ਇਹਦੇ ਲਈ ਕੌਣ-ਕੌਣ ਕੁਆਲੀਫਾਈ ਕਰੂਗਾ, ਉਹ ਜਿਹੜੀ ਡਿਟੇਲਸ ਆ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਾਂਗੇ, ਕਿਉਂਕਿ ਆਪਣੇ ਬਹੁਤ ਸਾਰਿਆਂ ਦੇ ਬੱਚੇ ਜਿਹੜੇ ਪ੍ਰਾਈਵੇਟ ਯੂਨੀਵਰਸਿਟੀ ਜਾਂ ਹੋਰ ਯੂਨੀਵਰਸਿਟੀ ਜਾਂਦੇ ਆ, ਲੋਨ ਲੈ ਲੈਂਦੇ ਆ ਅਤੇ ਉਹ ਲੋਨ ਨੂੰ ਕਈਆਂ ਦੇ ਤਾਂ ਲੱਖ-ਲੱਖ, 2-2 ਲੱਖ ਡਾਲਰ ਦੇ ਲੋਨ ਹੁੰਦੇ ਹੈਗੇ ਆ। ਸੋ ਇਹਦੇ 'ਚ ਉਹਨਾਂ ਨੇ ਕੰਡੀਸ਼ਨਸ ਲਾਈਆਂ ਆ ਕੁਛ, ਕਦੋਂ ਤੁਸੀਂ ਲੋਨ ਲਿਆ, ਕਿਹੜੇ ਜਿਹੜੇ ਆ ਸਾਲ ਦੇ ਵਿੱਚ ਲਿਆ ਅਤੇ ਕਿੱਦਾਂ ਤੁਸੀਂ ਜਿਹੜਾ ਲੋਨ ਆ ਉਹ ਮਾਫ਼ ਕਰਾ ਸਕਦੇ ਆ। ਜੀ, ਬਿਲਕੁਲ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈਗਾ, ਤੇ ਜਾਣ ਤੋਂ ਪਹਿਲਾਂ ਅੱਜ ਮਾਰਕੀਟਸ ਦੀ ਜਿਹੜੀ ਕਰਦੇ ਜਾਈਏ। ਅੱਜ ਕਿਉਂਕਿ ਸਵੇਰੇ ਸੰਭਾਵਨਾ ਬਣ ਗਈ ਸੀ ਵੀ ਡੈਟ ਸੀਲਿੰਗ ਜਿਹੜੀ ਉਹ ਨਹੀਂ ਜਿਹੜੀ ਉਹ ਹੋਊਗੀ, ਡਿਫਾਲਟ ਨਹੀਂ ਕਰੂਗਾ, ਰੇਜ਼ ਜਿਹੜੀ ਉਹ ਕਰ ਦਿੱਤੀ ਜਾਊਗੀ, ਜਿਸ ਦੇ ਕਰਕੇ ਡਾਓ ਜੋਨਸ ਦੇ ਵਿੱਚ ਅੱਜ ਜਿਹੜਾ ਉਛਾਲ ਆ ਉਹ ਦੇਖਿਆ ਗਿਆ। ਇੱਕ ਟਾਈਮ ਦੇ ਉੱਤੇ 500 ਪੁਆਇੰਟ ਤੱਕ ਮਾਰਕੀਟ ਆ ਉੱਤੇ ਚਲੇ ਗਈ ਸੀ, ਪਰ ਸਮਾਪਤੀ ਹੋਣ ਤੱਕ 1% ਮਾਰਕੀਟ ਜਿਹੜੀ ਉੱਤੇ ਗਈ, 338 ਪੁਆਇੰਟ 34,700 ਤੇ 55 ਦੇ ਉੱਤੇ ਬੰਦ ਹੋਈ। ਨੈਸਡੈਕ 152 ਪੁਆਇੰਟ ਵੱਧ ਕੇ 1% ਵੱਧ ਕੇ 14,654 ਤੇ ਬੰਦ ਹੋਇਆ। S&P ਦੇ ਵਿੱਚ ਜਿਹੜੇ ਆ 36 ਪੁਆਇੰਟ ਵਧੇ, 4400 ਦੇ ਉੱਤੇ ਉਹ ਬੰਦ ਹੋਇਆ। ਸੋਨੇ ਦੀ ਕੀਮਤ $1,756 ਪ੍ਰਤੀ ਆਊਂਸ। ਜਿਹੜੀ ਹੈ US ਜਿਹੜੇ 10 ਈਅਰ ਟ੍ਰੈਜਰੀ ਬੌਂਡ ਆ, ਉਸ ਦੀ ਕੀਮਤ 1.5858% ਜਿਹੜੀ ਉਹ ਰਹੀ, ਤੇ ਬਿਟਕੋਇਨ ਦੀ ਕੀਮਤ 54,183 ਦੇ ਉੱਤੇ ਰਹੀ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਹੈ। ਇੱਕ $US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 85 ਪੈਸੇ ਦੇ ਬਰਾਬਰ ਰਹੀ ਹੈ। ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇੰਡੀਆ ਦਾ ਰੁਪਈਆ ਜਿਹੜਾ ਹੈ ਉਹ ਥੱਲੇ ਨੂੰ ਡਿੱਗਦਾ ਹੀ ਜਾ ਰਿਹਾ ਹੈਗਾ। ਜੀ, ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮੀਤ ਸਿੰਘ ਨੂੰ ਤੇ ਹਰਜੋਤ ਸਿੰਘ ਵੱਲੋਂ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US। US